ਕਿੰਨੇ ਕੁ ਪਿੰਡ ਹੈ ਜਿਹੜੇ ਤੁਸੀਂ ਇਸ ਵੇਲੇ ਗੋਦ ਲਏ? 12 ਪਿੰਡਾਂ ਦੀ ਅਸੀਂ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਹੈ। ਹੋਰ ਕੀ ਜਾਪਦੀਆਂ ਕਿ ਇਸ ਤੋਂ ਬਾਅਦ ਜਿਹੜੀਆਂ ਚੁਣੌਤੀਆਂ, ਖੇਤੀ ਤਬਾਹ ਹੋਈ, ਘਰਾਂ ਦਾ ਨੁਕਸਾਨ ਹੋਇਆ, ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਸੋਚਦੇ ਆ? ਅਸੀਂ ਇਹਨੂੰ ਪ੍ਰਾਇੋਰਟੀ ਵਾਈਜ਼ ਦੇਖ ਰਹੇ ਸੀ ਕਿ ਕਿਹੜੀ ਚੀਜ਼ ਦੀ ਪ੍ਰਾਇੋਰਟੀ ਪਹਿਲਾਂ ਹੈ, ਜਿਹਦੇ ਨਾਲ ਕਿ ਇੱਕ ਜਿਹੜੀ ਫੈਮਿਲੀ ਉਹ ਜਲਦੀ ਖੜੀ ਹੋ ਸਕੇ। ਜਿਨ੍ਹਾਂ ਕੋਲ ਪਸ਼ੂ ਸਨ, ਜਿਨ੍ਹਾਂ ਦਾ ਇਨਕਮ ਸੋਰਸ ਹੀ ਦੁਧਾਰੂ ਪਸ਼ੂਆਂ ਨਾਲ ਚੱਲਦਾ ਸੀ ਜੀ, ਉਹਨਾਂ ਨੂੰ ਅਸੀਂ ਜਿਹੜੇ ਪ੍ਰੋਪਰਲੀ ਸਰਵੇ ਕਰਕੇ ਚੈੱਕ ਕਰਕੇ ਤੇ ਉਹਨਾਂ ਨੂੰ ਜਿਹੜੇ ਪਸ਼ੂ ਵੰਡੇ ਗਏ। ਅਸੀਂ ਹੁਣ ਨੈਕਸਟ ਸਟੈਪ ਲੈ ਰਹੇ ਹਾਂ ਕਿ ਜਿਹੜੀਆਂ ਫਸਲਾਂ ਨੇ ਹੁਣ ਉਹ ਪਾਣੀ ਸੁੱਕ ਚੁੱਕਾ ਹੈ ਤੇ ਉਹਨਾਂ ਨੂੰ ਹੁਣ ਅੱਗੇ ਬਿਜਾਈ ਦੀ ਲੋੜ ਹੈ। ਸੋ ਉਹਦੇ ਵਾਸਤੇ ਡੀਜ਼ਲ ਜਿਹੜਾ ਹੈ ਉਹ ਵੀ ਵੰਡਣਾ ਸ਼ੁਰੂ ਹੋ ਚੁੱਕਾ ਹੈ ਤੇ ਉਸ ਤੋਂ ਇਲਾਵਾ ਜਿਹੜੇ ਬੀਜ ਖਾਦ ਦਾ ਜਿਹੜਾ ਪ੍ਰਬੰਧ ਹੈ ਉਹ ਅਸੀਂ ਇਸ ਹਫਤੇ ਦੇ ਵਿੱਚ ਸਾਰਾ ਜਿਹੜਾ ਹੈਗਾ, ਸਾਡੀ ਕੋਸ਼ਿਸ਼ ਹੈ ਇਸ ਹਫਤੇ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕਰ ਦਈਏ। ਅਸੀਂ ਇਹੀ ਨਾ ਸੋਚੀ ਜਾਈਏ ਕਿ ਅਸੀਂ ਸਿਰਫ ਤੇ ਸਿਰਫ ਰਾਸ਼ਨ ਹੀ ਦੇਣਾ ਹੈ, ਅਸੀਂ ਇਹ ਸੋਚੀਏ ਅਸੀਂ ਉਹਨਾਂ ਨੂੰ ਪੈਰਾਂ ਤੇ ਖੜਾ ਕਰਨਾ ਹੈ ਤਾਂ ਕਿ ਉਹ ਅਗਲੀ ਵਾਰੀ ਮਤਲਬ ਜਦੋਂ ਹੁਣ ਅਗਲਾ ਕੁਝ ਇਹ ਸੀਜ਼ਨ ਉਹਨਾਂ ਦਾ ਵਧੀਆ ਨਿਕਲੇ, ਗੁਰੂ ਕਿਰਪਾ ਕਰੇ, ਫਸਲ ਚੰਗੀ ਹੋਵੇ, ਝਾੜ ਵਧੀਆ ਹੋਵੇ ਤੇ ਆਪਣੀ ਕਮਾਈ ਦੇ ਨਾਲ ਉਹ ਆਪਣੇ ਘਰ ਦੇ ਵਿੱਚ ਰਾਸ਼ਨ ਲੈ ਕੇ ਆਉਣ। ਅਸੀਂ ਇਸ ਸਟੇਜ ਤੱਕ ਜਾਣਾ ਹੈ। ਸੋ ਸੰਗਤਾਂ ਜਿਹੜੀਆਂ ਸੇਵਾਵਾਂ ਲੈ ਰਹੀਆਂ ਨੇ, 5000 ਰੁਪਏ ਪ੍ਰਤੀ ਏਕੜ ਦੇ ਨਾਲ ਇੱਕ ਕਿਸਾਨ ਖੜਾ ਹੋ ਸਕਦਾ ਹੈ। ਸੋ ਅਗਰ ਕਿਸੇ ਦੀ ਹੈ ਹੀ 2 ਕਿੱਲੇ ਹੈ ਜਾਂ 3 ਕਿੱਲੇ ਹੈ, 10-15 ਹਜ਼ਾਰ ਦੇ ਵਿੱਚ ਇੱਕ ਫੈਮਿਲੀ ਖੜੀ ਹੋ ਸਕਦੀ ਹੈ। ਇਹ ਤੁਹਾਡਾ ਮੁੱਦਾ ਤਾਂ ਹੈ ਨਹੀਂ ਸੀ, ਬਟ ਇਹ ਕੀ ਸੋਚ ਕੇ ਚੱਲੇ ਹੋ ਤੁਸੀਂ? ਅਸੀਂ ਉਹ ਸੇਵਾਵਾਂ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਨਿਭਾ ਰਹੇ ਹਾਂ, ਪਰ ਜਦੋਂ ਦੇਖਿਆ ਕਿ ਹੁਣ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਤੇ ਜੇ ਸਾਡਾ ਪੰਜਾਬ ਹੀ ਨਾ ਬਚਿਆ ਤੇ ਅਸੀਂ ਬਾਕੀ ਕੰਮ ਕਿੱਦਾਂ ਕਰ ਪਾਵਾਂਗੇ। ਸੋ ਉਹ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਇਸ ਵੇਲੇ ਲੋੜ ਸੀ ਇਕੱਠੇ ਹੋ ਕੇ ਰਲ ਕੇ ਸੇਵਾ ਕਰਨ ਦੀ। ਜੇ ਅਸੀਂ ਗੱਲ ਕਰੀਏ 1300 ਪਿੰਡ ਤਬਾਹ ਹੋ ਗਿਆ। ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਤਮਾਮ ਸਾਰੀਆਂ ਜਥੇਬੰਦੀਆਂ ਨੇ ਨਵੇਕਲੇ ਤਰੀਕੇ ਦੀਆਂ ਸੇਵਾਵਾਂ ਨਿਭਾਈਆਂ ਨੇ ਸਮਾਜ ਦੇ ਵਿੱਚ। ਤਾਂ ਐਡਵੋਕੇਟ ਪੰਜਾਬ ਦੇ ਵੱਲੋਂ ਭਾਈ ਜਸਵਿੰਦਰ ਸਿੰਘ ਖਾਲਸਾ ਦੀ ਸਮੁੱਚੀ ਟੀਮ, ਭੈਣ ਜਸਪ੍ਰੀਤ ਕੌਰ ਹੁਣੀ ਸਾਡੇ ਨਾਲ ਨੇ, ਇਹਨਾਂ ਨੇ ਵੀ ਤਕਰੀਬਨ ਹੜ੍ਹ ਦੇ ਨਾਲ ਪ੍ਰਭਾਵਿਤ 12 ਪਿੰਡ ਅਡਾਪਟ ਕੀਤੇ ਨੇ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਲੋੜੀਂਦੀਆਂ ਚੁਣੌਤੀਆਂ ਨੇ। ਤਾਂ ਇਹਨਾਂ ਤਮਾਮ ਸਾਰੀਆਂ ਚੁਣੌਤੀਆਂ ਦੇ ਮੱਦੇਨਜ਼ਰ ਜਾਂ ਭਵਿੱਖ ਦੀ ਇਹਨਾਂ ਦੀ ਪਲੈਨਿੰਗ ਕਿਸ ਤਰੀਕੇ ਦੀ ਹੈ, ਇਸੇ ਦੇ ਬਾਬਤ ਗੱਲਬਾਤ ਕਰਾਂਗੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਕਿਵੇਂ ਦੇਖਦੇ ਹੋ ਜੀ ਜਿਹੜਾ ਹੜ੍ਹ ਆਇਆ, ਹੜ੍ਹਾਂ ਦੇ ਵਿੱਚ ਤੁਸੀਂ ਵੀ ਲਗਾਤਾਰ ਸੇਵਾਵਾਂ ਨਿਭਾਈਆਂ, ਤਾਂ ਗਰਾਊਂਡ ਦੇ ਹਾਲਾਤ ਹਾਲ ਦੇ ਵਿੱਚ ਕਿਵੇਂ ਦੇ ਹੈ ਜੀ? ਅਸੀਂ 22 ਅਗਸਤ ਤੋਂ ਲਗਾਤਾਰ ਜਿਹੜੇ ਆ ਗਰਾਊਂਡ ਜ਼ੀਰੋ ਤੇ ਆ ਕੇ ਸੇਵਾ ਕਰ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਜੋ ਨੋਟਿਸ ਕੀਤਾ ਕਿ ਉਸ ਵੇਲੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ, ਕਿਉਂਕਿ ਪਾਣੀ ਕਈ ਘਰਾਂ ਦੇ ਅੰਦਰ ਤੱਕ ਵੜ ਚੁੱਕਾ ਸੀ। ਫਸਲਾਂ ਤਾਂ ਬਿਲਕੁਲ ਖਤਮ ਹੋ ਗਈਆਂ ਕਿਉਂਕਿ ਮਹੀਨਾ ਭਰ ਪਾਣੀ ਖੜਾ ਰਿਹਾ। ਅਸੀਂ ਬੋਟ ਦੇ ਵਿੱਚ ਜਾ ਕੇ ਤੇ ਘਰੋਂ ਘਰੀ ਜਾ ਕੇ ਰਾਸ਼ਨ ਪਹੁੰਚਾਏ, ਸ਼ੈਲਟਰ ਬਣਾਇਆ ਜਿਹਦੇ ਵਿੱਚ ਲੰਗਰ ਪਾਣੀ ਹਰ ਵੇਲੇ ਚੱਲਿਆ। ਜਿਵੇਂ ਜਿਵੇਂ ਪਾਣੀ ਉਤਰਨਾ ਸ਼ੁਰੂ ਹੋਇਆ, ਸਮੈਲ ਮਾਰਨਾ ਸ਼ੁਰੂ ਹੋ ਗਿਆ ਪਾਣੀ, ਉਸ ਤੋਂ ਬਾਅਦ ਉਹਦੇ ਵਿੱਚ ਮੱਛੀਆਂ ਮਰਨੀਆਂ ਜਾਂ ਜੀਵ ਜੰਤੂ ਜਿਹੜੇ ਮਰਨੇ ਸ਼ੁਰੂ ਹੋ ਗਏ। ਪਾਣੀ ਕਾਲਾ ਹੋ ਗਿਆ, ਖੜਾ ਪਾਣੀ ਵਿੱਚ ਬਦਬੂ ਮਾਰੇਗਾ। ਤਾਂ ਅਸੀਂ ਸਭ ਤੋਂ ਪਹਿਲਾਂ ਕੰਮ ਕੀਤਾ ਕਿ ਇਹਨੂੰ ਫੋਗਿੰਗ ਕੀਤੀ, ਸੈਨੀਟਾਈਜੇਸ਼ਨ ਕੀਤੀ, ਤਾਂ ਕਿ ਜਿਹੜਾ ਡੇਂਗੂ ਹੈ, ਇੱਕ ਕੇਸ ਆਉਣਾ ਸ਼ੁਰੂ ਹੋਇਆ ਸੀ ਅਜੇ, ਤੇ ਉਹਨੂੰ ਉੱਥੇ ਠੱਲ ਪਾਈ। ਤੇ ਲਾਰਵਾਸ ਤੱਕ ਖਤਮ ਕਰਨ ਦੇ ਲਈ ਅਸੀਂ ਇੱਕ ਐਕਸਪਰਟ ਜਿਹੜੇ ਪੈਸਟੀਸਾਈਡ ਦੇ ਐਕਸਪਰਟਸ ਹੈਗੇ ਨੇ ਉਹਨਾਂ ਨੂੰ ਨਾਲ ਲਿਆ, ਤਾਂ ਕਿ ਜਿਹੜੀ ਪ੍ਰੋਪਰਲੀ ਦਵਾਈਆਂ ਦਾ ਸਪਰੇਅ ਹੋ ਸਕੇ ਤੇ ਉਹ ਦਵਾਈਆਂ ਕੇਵਲ ਤੇ ਕੇਵਲ ਮੱਛਰਾਂ ਨੂੰ ਹੀ ਖਤਮ ਕਰਨ, ਕਿਸੇ ਹੋਰ ਨੂੰ ਕੋਈ ਜਿਹੜੀ ਹੈਗੇ ਆ ਕੋਈ ਆਲੇ ਦੁਆਲੇ ਰਹਿ ਰਹੇ ਇਨਸਾਨਾਂ ਨੂੰ ਕੋਈ ਜਾਂ ਜਾਨਵਰਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਸੋ ਇਸ ਤਰ੍ਹਾਂ ਕਰਕੇ ਸੇਵਾਵਾਂ ਜਿਹੜੀਆਂ ਬੜੇ ਜ਼ੋਰਾਂ ਸ਼ੋਰਾਂ ਨਾਲ ਰੈਗੂਲਰ ਬੇਸਿਸ 'ਤੇ ਕੀਤੀਆਂ ਗਈਆਂ। ਮੈਡੀਕਲ ਕੈਂਪਸ ਲਗਾਏ ਗਏ। ਤੇ ਜੇ ਆਪਾਂ ਹੁਣ ਦੀ ਗੱਲ ਕਰੀਏ, ਜਦੋਂ ਪਾਣੀ ਸੁੱਕਿਆ ਤਾਂ ਹੁਣ ਜਿੱਦਾਂ ਜ਼ਮੀਨਾਂ ਵੱਤਰ ਆਉਣੀਆਂ ਸ਼ੁਰੂ ਹੋਈਆਂ, ਉਹਨੂੰ ਪਲਟੇ ਵਜਣੇ ਸ਼ੁਰੂ ਹੋਏ, ਉਹਦੇ ਲਈ ਅਸੀਂ ਸਪੋਰਟ ਕਰ ਰਹੇ ਹਾਂ। ਅਤੇ ਨਾਲ ਦੀ ਨਾਲ ਜਿਹੜਾ ਕਿ ਪਸ਼ੂ ਵੰਡੇ ਗਏ, ਕਿਉਂਕਿ ਦੁਧਾਰੂ ਪਸ਼ੂ ਜਿਨ੍ਹਾਂ ਦੇ ਲਈ ਇੱਕੋ ਇੱਕ ਇਨਕਮ ਦਾ ਸੋਰਸ ਸਨ, ਜਿਹੜੇ ਰੁੜ ਗਏ ਜਾਂ ਨੁਕਸਾਨੇ ਗਏ, ਸੋ ਉਹਨਾਂ ਨੂੰ ਅਸੀਂ ਪਹਿਲਾਂ ਤਾਂ ਜਿਹੜੇ ਹੈਗੇ ਨੇ ਪਸ਼ੂ ਵੰਡੇ ਨੇ। ਤੇ ਹੁਣ ਅਸੀਂ ਜਿਹੜਾ ਫਸਲ ਦੀ ਬਿਜਾਈ ਦੇ ਲਈ, ਕਿਉਂਕਿ ਅਸੀਂ 2 ਮੁੱਖ ਮਕਸਦ ਰੱਖੇ ਆ, ਫਸਲ ਦੀ ਬਿਜਾਈ, ਬੱਚਿਆਂ ਦੀ ਪੜ੍ਹਾਈ। ਤੇ ਅੱਜ ਦੇ ਜੇ ਹਾਲਾਤ ਦੇਖੀਏ ਤਾਂ ਇਸ ਵੇਲੇ ਉਹਨਾਂ ਨੂੰ ਇਹ 2 ਚੀਜ਼ਾਂ ਦੀ ਮੁੱਖ ਲੋੜ ਹੈਗੀ। ਜਿਹੜੀ ਤੁਸੀਂ ਗੱਲ ਕੀਤੀ ਕਿ ਪਸ਼ੂ ਵੰਡੇ ਗਏ, ਪਸ਼ੂ ਉਹਨਾਂ ਲੋਕਾਂ ਨੂੰ ਵੰਡੇ ਗਏ ਜਿਨ੍ਹਾਂ ਦੇ ਪਾਣੀ ਦੇ ਵਿੱਚ ਰੁੜ ਗਏ ਜਾਂ ਇਸ ਤਰੀਕੇ ਦਾ ਨੁਕਸਾਨ ਹੋਇਆ, ਜਾਂ ਸਾਰੇ ਲੋਕਾਂ ਨੂੰ ਦਿੱਤੇ ਤੁਸੀਂ? ਨਹੀਂ, ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਕੋਲ ਪਸ਼ੂ ਸਨ, ਜਿਨ੍ਹਾਂ ਦਾ ਇਨਕਮ ਸੋਰਸ ਹੀ ਦੁਧਾਰੂ ਪਸ਼ੂਆਂ ਨਾਲ ਚੱਲਦਾ ਸੀ ਜੀ, ਉਹਨਾਂ ਨੂੰ ਅਸੀਂ ਜਿਹੜੇ ਪ੍ਰੋਪਰਲੀ ਸਰਵੇ ਕਰਕੇ ਚੈੱਕ ਕਰਕੇ ਤੇ ਉਹਨਾਂ ਨੂੰ ਜਿਹੜੇ ਪਸ਼ੂ ਵੰਡੇ ਗਏ। ਕਿੰਨੇ ਕੁ ਵੰਡੇ ਪਸ਼ੂ? 18 ਪਸ਼ੂ ਇਸ ਟਾਈਮ ਤੱਕ ਵੰਡੇ ਜਾ ਚੁੱਕੇ ਨੇ ਜੀ। ਤਾਂ ਹੋਰ ਕੀ ਜਾਪਦੀਆਂ ਕਿ ਇਸ ਤੋਂ ਬਾਅਦ ਜਿਹੜੀਆਂ ਚੁਣੌਤੀਆਂ, ਖੇਤੀ ਤਬਾਹ ਹੋਈ, ਘਰਾਂ ਦਾ ਨੁਕਸਾਨ ਹੋਇਆ, ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਸੋਚਦੇ ਆ? ਅਸੀਂ ਇਹਨੂੰ ਪ੍ਰਾਇੋਰਟੀ ਵਾਈਜ਼ ਦੇਖ ਰਹੇ ਸੀ ਕਿ ਕਿਹੜੀ ਚੀਜ਼ ਦੀ ਪ੍ਰਾਇੋਰਟੀ ਪਹਿਲਾਂ ਹੈ, ਜਿਹਦੇ ਨਾਲ ਕਿ ਇੱਕ ਜਿਹੜੀ ਫੈਮਿਲੀ ਉਹ ਜਲਦੀ ਖੜੀ ਹੋ ਸਕੇ। ਸੋ ਸਾਨੂੰ ਲੱਗਿਆ ਕਿ ਦੁਧਾਰੂ ਪਸ਼ੂ ਦੇਣ ਦੇ ਨਾਲ ਇੱਕਦਮ ਇਨਕਮ ਸ਼ੁਰੂ ਹੋ ਸਕਦੀ ਹੈ। ਸੋ ਅਸੀਂ ਪਹਿਲਾ ਸਟੈਪ ਉਹ ਲਿਆ। ਅਸੀਂ ਹੁਣ ਨੈਕਸਟ ਸਟੈਪ ਲੈ ਰਹੇ ਹਾਂ ਕਿ ਜਿਹੜੀਆਂ ਫਸਲਾਂ ਨੇ ਹੁਣ ਉਹ ਪਾਣੀ ਸੁੱਕ ਚੁੱਕਾ ਹੈ ਤੇ ਉਹਨਾਂ ਨੂੰ ਹੁਣ ਅੱਗੇ ਬਿਜਾਈ ਦੀ ਲੋੜ ਹੈ। ਸੋ ਉਹਦੇ ਵਾਸਤੇ ਡੀਜ਼ਲ ਜਿਹੜਾ ਉਹ ਵੀ ਵੰਡਣਾ ਸ਼ੁਰੂ ਹੋ ਚੁੱਕਾ ਹੈ
ਤੇ ਉਸ ਤੋਂ ਇਲਾਵਾ ਜਿਹੜੇ ਬੀਜ ਖਾਦ ਦਾ ਜਿਹੜਾ ਪ੍ਰਬੰਧ ਹੈ ਉਹ ਅਸੀਂ ਇਸ ਹਫਤੇ ਦੇ ਵਿੱਚ ਸਾਰਾ ਜਿਹੜਾ ਹੈਗਾ ਸਾਡੀ ਕੋਸ਼ਿਸ਼ ਹੈ ਇਸ ਹਫਤੇ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਡਿਸਟ੍ਰੀਬਿਊਟ ਕਰ ਦਈਏ। ਜਿਵੇਂ ਪਸ਼ੂ ਜਿਹੜਾ ਤੁਸੀਂ ਵੰਡੇ ਤਾਂ ਇਸੇ ਦੇ ਮੱਦੇਨਜ਼ਰ ਜਿਹੜਾ ਪਸ਼ੂਆਂ ਦਾ ਚਾਰਾ ਸੀ ਤਬਾਹ ਹੋਇਆ, ਖੇਤੀ ਤਬਾਹ ਹੋਈ, ਤਾਂ ਚਾਰੇ ਨੂੰ ਲੈ ਕੇ ਕੀ ਬਦਲ ਦੇਖਿਆ ਤੁਸੀਂ? ਚਾਰੇ ਦੇ ਲਈ ਕਿਉਂਕਿ ਅਚਾਰ ਦੀ ਮੰਗ ਬਹੁਤ ਰਹੀ, ਕਿਉਂਕਿ ਅਚਾਰ ਜਿੱਥੇ ਫਲੱਡ ਆਏ ਉੱਥੇ ਖਤਮ ਹੋ ਚੁੱਕਾ ਸੀ। ਸੋ ਉਹਦੇ ਵਾਸਤੇ ਜਿਹੜਾ ਅਚਾਰ ਹੈ ਸਾਨੂੰ ਜਿੱਥੇ ਸੁੱਕੀ ਥਾਂ ਹੈ ਜਾਂ ਜਿੱਥੇ ਹੜ੍ਹਾਂ ਦਾ ਪ੍ਰਭਾਵ ਨਹੀਂ ਹੈਗਾ ਉਸ ਇਲਾਕੇ ਤੋਂ ਜਾਂ ਆਲੇ ਦੁਆਲੇ ਜਿਹੜੀਆਂ ਸਟੇਟਸ ਹੈ ਰਾਜਸਥਾਨ ਹਰਿਆਣਾ ਤੋਂ ਉੱਥੋਂ ਦੀ ਜਿਹੜਾ ਅਚਾਰ ਹੈ ਸੰਗਤਾਂ ਨੇ ਉੱਥੋਂ ਵੀ ਸਹਿਯੋਗ ਕੀਤਾ। ਕੁਛ ਅਸੀਂ ਜਿਹੜਾ ਜਿੱਥੋਂ ਪ੍ਰੋਵਾਈਡ ਹੋ ਸਕਦਾ ਸੀ ਉੱਥੋਂ ਬਾਏ ਕਰਕੇ ਜਿਹੜਾ ਉਹ ਸੰਗਤ ਤੱਕ ਜਾਂ ਜਿਨ੍ਹਾਂ ਨੂੰ ਲੋੜ ਸੀ ਉੱਥੇ ਤੱਕ ਪਹੁੰਚਾਇਆ ਗਿਆ। ਕੈਟਲ ਫੀਡ ਹੋ ਗਈ ਜਾਂ ਜਿਹੜਾ ਚੋਕਰ ਹੋ ਗਿਆ, ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਤੱਕ ਪਹੁੰਚਾਈਆਂ ਗਈਆਂ ਕਿਉਂਕਿ ਜਿਹੜਾ ਜਾਨਵਰ ਹੈ ਉਹਨੂੰ ਜਦ ਤੱਕ ਖੁਰਾਕ ਨਹੀਂ ਮਿਲੇਗੀ ਤਦ ਤੱਕ ਉਹ ਨਹੀਂ ਅੱਗੇ ਕਰ ਸਕਦਾ। ਸੋ ਇਸ ਕਰਕੇ ਜਿਹੜੀ ਖੁਰਾਕ ਪਹੁੰਚਾਉਣੀ ਉਹ ਵੀ ਲਾਜ਼ਮੀ ਸੀ ਜੋ ਕਿ ਅਸੀਂ ਅੱਜ ਤੱਕ ਪਹੁੰਚਾ ਰਹੇ ਹਾਂ। ਜਦੋਂ ਹੜ੍ਹ ਆਏ ਸੀ ਤਾਂ ਉਸ ਵੇਲੇ ਬਹੁਤ ਸਾਰੇ ਇਲਾਕਿਆਂ ਦੇ ਲੋਕ, ਹਰਿਆਣਾ ਦੇ ਜਾਂ ਜਿੱਥੋਂ ਵੀ ਪੰਜਾਬੀ ਭਾਈਚਾਰਾ, ਮੁਸਲਮਾਨ ਭਾਈਚਾਰਾ ਜੋ ਵੀ ਆਪਣੇ ਵੱਲੋਂ ਕਰ ਸਕਦਾ ਸੀ ਉਹਨਾਂ ਨੇ ਕੀਤਾ। ਤਾਂ ਖਾਸ ਤੌਰ ਤੇ ਜਦੋਂ ਹੁਣ ਫਸਲਾਂ ਦੀ ਬਿਜਾਈ ਹੋਣੀ ਆ ਤਾਂ ਉੱਥੇ ਡੀਜ਼ਲ ਦੀ ਲੋੜ ਹੈ, ਟਰੈਕਟਰਾਂ ਦੀ ਲੋੜ ਹੈ, ਇੱਦਾਂ ਦੀਆਂ ਚੀਜ਼ਾਂ ਦੀ ਲੋੜ ਪੈਣੀ ਆ। ਤਾਂ ਹੁਣ ਲੋਕਾਂ ਦਾ ਮੁਹਾਜ਼ ਕਿੱਦਾਂ ਦਾ ਆ? ਲੋਕਾਂ ਦੇ ਹਜੇ ਵੀ ਕਿਉਂਕਿ ਅਸੀਂ ਸ਼ੁਰੂ 'ਚ ਇੱਕੋ ਗੱਲ, ਜਿਹੜੇ ਵੀ ਸਾਨੂੰ ਸਹਿਯੋਗ ਕਰ ਰਹੇ ਸਨ ਜਾਂ ਜਿਹੜੇ ਵੀ ਸਹਿਯੋਗ ਕਰਨ ਲਈ ਕਾਲ ਕਰ ਰਹੇ ਸਨ, ਅਸੀਂ ਇੱਕੋ ਗੱਲ ਕਹਿੰਦੇ ਸੀ ਕਿ ਜਿਹੜਾ ਵੀ ਹੈ ਨਾ ਅਸੀਂ ਅਗਲੀ ਕਿੱਚੇਦਾਨ ਵਾਲੀ ਗੱਲ ਕਰੀਏ। ਇਹ ਨਹੀਂ ਹੈ ਕਿ ਘਰਾਂ ਦੇ ਘਰ ਕਿਉਂਕਿ ਰਾਸ਼ਨ ਹੈ ਉਹਨੂੰ ਕੀੜਾ ਲੱਗ ਜਾਏਗਾ, ਸਿੱਲਾ ਮੌਸਮ ਹੈ। ਸੋ ਅਸੀਂ ਇਹੀ ਨਾ ਸੋਚੀ ਜਾਈਏ ਕਿ ਅਸੀਂ ਸਿਰਫ ਤੇ ਸਿਰਫ ਰਾਸ਼ਨ ਹੀ ਦੇਣਾ ਹੈ, ਅਸੀਂ ਇਹ ਸੋਚੀਏ ਅਸੀਂ ਉਹਨਾਂ ਨੂੰ ਪੈਰਾਂ 'ਤੇ ਖੜਾ ਕਰਨਾ ਹੈ ਤਾਂ ਕਿ ਉਹ ਅਗਲੀ ਵਾਰੀ ਮਤਲਬ ਜਦੋਂ ਹੁਣ ਅਗਲਾ ਕੁਛ ਇਹ ਸੀਜ਼ਨ ਉਹਨਾਂ ਦਾ ਵਧੀਆ ਨਿਕਲੇ, ਗੁਰੂ ਕਿਰਪਾ ਕਰੇ, ਫਸਲ ਚੰਗੀ ਹੋਵੇ, ਝਾੜ ਵਧੀਆ ਹੋਵੇ ਤੇ ਆਪਣੀ ਕਮਾਈ ਦੇ ਨਾਲ ਉਹ ਆਪਣੇ ਘਰ ਦੇ ਵਿੱਚ ਰਾਸ਼ਨ ਲੈ ਕੇ ਆਉਣ। ਅਸੀਂ ਇਸ ਸਟੇਜ ਤੱਕ ਜਾਣਾ ਹੈ। ਤਾਂ ਉਹਦੇ ਵਾਸਤੇ ਸੰਗਤਾਂ ਨੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਤੇ ਉਹਨਾਂ ਨੇ ਵੇਟ ਕੀਤੀ ਕਿ ਜਦੋਂ ਫਸਲ ਦੀ ਬਿਜਾਈ ਹੋਏਗੀ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਸੇਵਾ ਲਵਾਂਗੇ। ਸੋ ਸੰਗਤਾਂ ਜਿਹੜੀਆਂ ਸੇਵਾਵਾਂ ਲੈ ਰਹੀਆਂ ਨੇ 5000 ਰੁਪਏ ਪ੍ਰਤੀ ਏਕੜ ਦੇ ਨਾਲ ਇੱਕ ਕਿਸਾਨ ਖੜਾ ਹੋ ਸਕਦਾ ਹੈ। ਸੋ ਅਗਰ ਕਿਸੇ ਦੀ ਹੈ ਹੀ 2 ਕਿੱਲੇ ਹੈ ਜਾਂ 3 ਕਿੱਲੇ ਹੈ, 10-15 ਹਜ਼ਾਰ ਦੇ ਵਿੱਚ ਇੱਕ ਫੈਮਿਲੀ ਖੜੀ ਹੋ ਸਕਦੀ ਹੈ। ਜਿਹੜੇ ਬੱਚੇ ਪੜ੍ਹਦੇ ਪਏ ਨੇ, ਸਕੂਲਾਂ ਦੀਆਂ ਫੀਸਾਂ ਹੈਗੀਆਂ ਨੇ, ਜੇ ਉਹਨਾਂ ਨੂੰ ਟਾਈਮਲੀ ਫੀਸ ਮਿਲ ਜਾਏਗੀ ਤਾਂ ਉਹਦੇ ਨਾਲ ਕੀ ਹੋਏਗਾ, ਬੱਚੇ ਦੇ ਵਿੱਚ ਡੀਮੋਟੀਵੇਸ਼ਨ ਨਹੀਂ ਆਉਂਦੀ, ਪਰਿਵਾਰ ਦੇ ਵਿੱਚ ਘਬਰਾਹਟ ਨਹੀਂ ਆਉਂਦੀ ਕਿ ਮੇਰੇ ਬੱਚੇ ਦਾ ਕੀ ਬਣੇਗਾ, ਉਹਦਾ ਫਿਊਚਰ ਖਰਾਬ ਨਾ ਹੋਵੇ, ਸਭ ਨੂੰ ਇੱਕ ਫਿਕਰ ਰਹਿੰਦਾ ਹੈ। ਸੋ ਉਹਦੇ ਕਰਕੇ ਅਸੀਂ ਜਿਹੜੇ ਵੀ ਉੱਥੇ ਦੇ ਬੱਚੇ ਪਤਾ ਲੱਗਿਆ ਵੀ ਇਹ ਸਕੂਲ ਵਿੱਚ ਇੰਨੇ ਬੱਚੇ ਪੜ੍ਹਦੇ, ਅਸੀਂ ਸਕੂਲ ਕੋਲ ਗਏ, ਅਸੀਂ ਸਕੂਲ ਨਾਲ ਗੱਲਬਾਤ ਕੀਤੀ, ਨੈਗੋਸ਼ੀਏਟ ਕੀਤਾ, ਸਕੂਲ ਨਾਲ ਗੱਲਬਾਤ ਕਰਕੇ ਇਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ। ਸੋ ਅਸੀਂ ਉਹਨਾਂ ਦੇ ਜਿਹੜੇ ਹੈ ਅੱਜ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਨੇ ਸਕੂਲ ਦੀਆਂ ਰਿਲੀਜ਼ ਹੋ ਰਹੀਆਂ ਨੇ ਤੇ ਇਹ ਮਾਰਚ ਤੱਕ ਇਸ ਸੈਸ਼ਨ ਦੀਆਂ ਜਿਹੜੀਆਂ ਫੀਸਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਐਜੂਕੇਟ ਪੰਜਾਬ ਪ੍ਰੋਜੈਕਟ। ਕਿੰਨੇ ਕੁ ਬੱਚੇ ਨੇ? ਤਕਰੀਬਨ 500 ਬੱਚਾ ਹੈਗਾ ਜੀ। ਮਤਲਬ ਕੱਲਾ ਫਿਰੋਜ਼ਪੁਰ ਏਰੀਏ 'ਚ ਜਾਂ ਡੇਰਾ ਬਾਬਾ ਨਾਨਕ ਵਾਲੀ ਸਾਈਡ ਵੀ? ਦੋਨੋਂ ਜਿਹੜੇ ਪਿੰਡ ਅਸੀਂ ਲਏ ਆ ਉਹਨਾਂ ਪਿੰਡਾਂ ਦੀ ਸੀ। ਕਿੰਨੇ ਕੁ ਪਿੰਡ ਹੈ ਜਿਹੜੇ ਤੁਸੀਂ ਇਸ ਵੇਲੇ ਗੋਦ ਲਏ? 12 ਪਿੰਡਾਂ ਦੀ ਅਸੀਂ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਹੈ ਜੀ। ਤੇ ਉਹਨਾਂ ਦੇ ਵਿੱਚ ਇਸ ਵੇਲੇ ਜਿਹੜੀਆਂ ਭਵਿੱਖ ਦੇ ਵਿੱਚ ਲੋੜਾਂ ਹੋਣਗੀਆਂ ਉਹ ਕਿਹੜੀਆਂ ਲੋੜਾਂ ਜਾਪਦੀਆਂ ਕਿ ਉਹਨਾਂ ਲੋੜਾਂ 'ਤੇ ਕੰਮ ਕਰਨ ਦੀ ਲੋੜ ਪਏਗੀ? ਲੋੜਾਂ ਤਾਂ ਬਹੁਤ ਨੇ ਪਰ ਅਸੀਂ ਪ੍ਰਾਇੋਰਟੀ ਵਾਈਜ਼ ਕਰ ਰਹੇ ਹਾਂ ਕਿ ਜਿਸ ਚੀਜ਼ ਦੀ ਮੁੱਖ ਲੋੜ ਇਸ ਵੇਲੇ ਹੈ, ਜਿਵੇਂ ਹੁਣ ਅਸੀਂ ਬਿਜਾਈ ਹੈ, ਬਿਜਾਈ ਦਾ ਸਮਾਂ ਨਿਕਲ ਗਿਆ ਤੇ ਫਿਰ ਉਹ ਸੇਵਾ ਕੀਤੀ ਨਾ ਕੀਤੀ ਇੱਕ ਬਰਾਬਰ ਹੈ। ਸੋ ਸਾਨੂੰ ਇਹ ਕਿ ਜਿਹੜਾ ਸਮਾਂ ਹੈ ਸਮੇਂ ਦੇ ਨਾਲ ਚੱਲਿਆ ਜਾਵੇ ਕਿਉਂਕਿ ਬਿਜਾਈ ਦਾ ਸੀਜ਼ਨ ਹੈ, ਸਮਾਂ ਹੈ ਤੇ ਪਹਿਲਾਂ ਇਹਦੇ ਲਈ ਹੈਲਪ ਨਾਲ ਦੀ ਨਾਲ ਫੀਸਾਂ ਦੀ, ਜਦੋਂ ਇਹ ਸਾਰਾ ਹੋਏਗਾ ਫਿਰ ਉਸ ਤੋਂ ਬਾਅਦ ਜਿਹੜੀ ਅਗਲੀਆਂ ਸੇਵਾਵਾਂ ਉਹਦੇ ਵੱਲ ਧਿਆਨ ਦਿੱਤਾ ਜਾਏਗਾ। ਖਾਸ ਤੌਰ ਤੇ ਜਿਹੜਾ ਤੁਹਾਡਾ ਮੋਟਿਵ ਹੈ ਉਹ ਹੈ ਪੰਜਾਬ ਦੇ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਸੁਚੱਜੀ ਐਜੂਕੇਸ਼ਨ ਦੇਣਾ, ਸੁਖਾਲੇ ਤਰੀਕੇ ਦੇ ਨਾਲ ਜਿਹੜੇ ਬੱਚੇ ਕਾਬਲ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ। ਤਾਂ ਆਮ ਕਰਕੇ ਤਾਂ ਇਹ ਵੀ ਲੋਕਾਂ ਦਾ ਸਵਾਲ ਹੋਊਗਾ ਕਿ ਇਹ ਮਨ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਹੜ੍ਹਾਂ ਵੇਲੇ ਲੋਕਾਂ ਦੇ ਹੱਕ ਦੇ ਵਿੱਚ ਨਿੱਤਰੋ, ਉੱਥੇ ਗਰਾਊਂਡ ਤੇ ਸੇਵਾਵਾਂ ਕਰੋ ਤਾਂ ਅੱਗੇ ਜਿਹੜੀਆਂ ਚੁਣੌਤੀਆਂ ਉਹਨਾਂ ਮਸਲਿਆਂ ਦਾ ਹੱਲ ਕਰੋ। ਇਹ ਤੁਹਾਡਾ ਮੁੱਦਾ ਤਾਂ ਹੈ ਨਹੀਂ ਸੀ, ਬਟ ਇਹ ਕੀ ਸੋਚ ਕੇ ਚੱਲੇ ਹੋ ਤੁਸੀਂ ਅੱਗੇ? ਦੇਖੋ, ਭਾਵੇਂ 2006 ਦੇ ਵਿੱਚ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਸੇਵਾ ਦਿੱਤੀ ਕਿ ਆਪਣੀ ਆਉਣ ਵਾਲੀ ਪਨੀਰੀ ਨੂੰ ਸੰਭਾਲਣਾ, ਉਹਨਾਂ ਨੂੰ ਐਜੂਕੇਟ ਕਰਨਾ, ਅਸੀਂ ਉਹ ਸੇਵਾਵਾਂ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਨਿਭਾ ਰਹੇ ਹਾਂ। ਪਰ ਜਦੋਂ ਦੇਖਿਆ ਕਿ ਹੁਣ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਤੇ ਜੇ ਸਾਡਾ ਪੰਜਾਬ ਹੀ ਨਾ ਬਚਿਆ ਤੇ ਅਸੀਂ ਬਾਕੀ ਕੰਮ ਕਿੱਦਾਂ ਕਰ ਪਾਵਾਂਗੇ। ਸੋ ਉਹ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਇਸ ਵੇਲੇ ਲੋੜ ਸੀ ਇਕੱਠੇ ਹੋ ਕੇ ਰਲ ਕੇ ਸੇਵਾ ਕਰਨ ਦੀ। ਜੇ ਅਸੀਂ ਗੱਲ ਕਰੀਏ 1300 ਪਿੰਡ ਤਬਾਹ ਹੋ ਗਿਆ, ਚਲੋ ਇਫੈਕਟ ਤਾਂ ਚਲੋ 2300 ਦੇ ਕਰੀਬ ਜੋ ਡਾਟਾ ਆਇਆ ਉਸ ਹਿਸਾਬ ਨਾਲ ਹੈਗਾ, ਪਰ 1300 ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅਸੀਂ ਸਾਰੇ ਰਲ ਕੇ ਖੜਾਂਗੇ ਤੇ ਇਹਨਾਂ ਨੂੰ ਦੁਬਾਰਾ ਮੁੜ ਸੁਰਜੀਤ ਜੇ ਹੋ ਜਾਣਗੇ ਤਾਂ ਘੱਟੋ ਘੱਟ ਅਸੀਂ ਆਉਣ ਵਾਲੇ ਆਪਣੇ ਪੰਜਾਬ ਦੇ ਲਈ, ਆਪਣੇ ਬੱਚਿਆਂ ਦੇ ਲਈ ਬੜਾ ਕੁਝ ਕਰ ਸਕਾਂਗੇ। ਤਾਂ ਆਮ ਕਰਕੇ ਜਿਹੜੇ ਸਰੋਤੇ ਸੁਣ ਰਹੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਸੁਣ ਰਹੀਆਂ, ਤਾਂ ਉਹਨਾਂ ਦੇ ਵਾਸਤੇ ਤੁਹਾਡੇ ਵੱਲੋਂ ਮੈਸੇਜ ਕੀ ਹੈ ਕਿ ਉਹ ਤੁਹਾਡੇ ਤੱਕ ਅਪਰੋਚ ਕਿਹੜੀਆਂ ਚੀਜ਼ਾਂ ਦੀ ਕਿਵੇਂ ਕਰ ਸਕਦੇ ਜੀ? ਅਸੀਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਤੁਸੀਂ ਆਪ ਵੀ ਅਗਰ ਚਾਹੋ ਤਾਂ ਜ਼ਰੂਰ ਜਿਹੜਾ ਗਰਾਊਂਡ ਜ਼ੀਰੋ 'ਤੇ ਸਾਡੇ ਨਾਲ ਆਓ, ਆਪ ਆ ਕੇ ਦੇਖੋ, ਆਪਣੇ ਹੱਥੀਂ ਸੇਵਾ ਕਰੋ। ਤੇ ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਫਸਲ ਦੀ ਬਿਜਾਈ, ਬੱਚੇ ਦੀ ਪੜ੍ਹਾਈ
ਦੋ ਚੀਜ਼ਾਂ ਅਗਰ ਅਸੀਂ ਦੇ ਦਾਂਗੇ, ਪੈਰਾਂ ਤੇ ਖੜੇ ਹੋ ਜਾਣਗੇ। ਇੱਕ ਵਾਰੀ ਪੈਰਾਂ ਤੇ ਖੜੇ ਹੋ ਗਏ, ਫਿਰ ਘੱਟੋ ਘੱਟ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਨੂੰ ਉਹ ਆਪ ਬਾਏ ਕਰ ਸਕਣਗੇ। ਅਸੀਂ ਉਹਨਾਂ ਨੂੰ ਉਸ ਕਿਸੇ ਦੇ ਮੁਤਾਜ ਨਾ ਬਣਾਈਏ, ਅਸੀਂ ਇਸ ਲੈਵਲ ਤੇ ਲੈ ਕੇ ਜਾਈਏ ਕਿ ਉਹ ਇੰਡੀਪੈਂਡੈਂਟ ਬਣ ਸਕਣ। ਤੇ ਉਹਦੇ ਲਈ ਅਸੀਂ ਜਿਹੜਾ ਹੈਗਾ ਤਕਰੀਬਨ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਾਂ। ਬਹੁਤ ਸਾਰੀਆਂ ਸੰਗਤਾਂ ਨਾਲ ਸਹਿਯੋਗ ਕਰ ਰਹੀਆਂ ਨੇ। ਜੇਕਰ ਆਪ ਜੀ ਵੀ ਸਹਿਯੋਗ ਕਰਨਾ ਚਾਹੁੰਦੇ ਹੋ, ਸਾਡੀ ਵੈਬਸਾਈਟ www.educatepunjab.net ਤੇ ਜਾ ਕੇ ਸਾਨੂੰ ਸੰਪਰਕ ਕਰ ਸਕਦੇ ਹੋ। ਤੇ ਜ਼ਰੂਰ ਆਪਣੀ ਜਿਹੜਾ ਦਸਵੰਧ ਹੈ ਉਹਦਾ ਸਹਿਯੋਗ ਵਰਤੋਂ ਕਰਕੇ ਤੇ ਕਿਸੇ ਦੀ ਜ਼ਿੰਦਗੀ ਨੂੰ ਬਦਲਣ ਦੇ ਲਈ, ਉਹਨਾਂ ਦੇ ਚਿਹਰਿਆਂ ਤੇ ਦੁਬਾਰਾ ਮੁਸਕਰਾਹਟ ਲਿਆਉਣ ਦੇ ਲਈ ਸਪੋਰਟ ਕਰ ਸਕਦੇ ਹੋ ਜੀ। ਬੀਬੀ ਜਸਪ੍ਰੀਤ ਕੌਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਐਡੂਕੇਟ ਪੰਜਾਬ ਤੋਂ ਨੇ, ਤਾਂ ਖਾਸ ਤੌਰ ਤੇ ਜਿਹੜੇ ਕਿਰਤੀ ਭਾਈਚਾਰੇ ਦਾ ਉਜਾੜਾ ਹੋਇਆ ਹੜ੍ਹਾਂ ਦੇ ਕਾਰਨ, ਤਾਂ ਇਸੇ ਚੀਜ਼ ਨੂੰ ਲੈ ਕੇ ਗਰਾਊਂਡ ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਅੱਗੇ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।